ਜਿਨ੍ਹਾਂ ਨੂੰ ਨਾਸਤਕ ਮੁਲਕ ਕਿਹਾ ਜਾਂਦਾ, ਜਿਨ੍ਹਾਂ ਦੀ ਲਫ਼ਜ਼ ਕਾਫਰ ਹੁੰਦਾ ਹੈ, ਨॉन ਬਿਲੀਵਰਸ, ਕਮਿਊਨਿਜ਼ਮ ਦੀ ਆਈਡੀਓਲੋਜੀ ਕਾਰਲ ਮਾਰਕਸ ਦੀ ਤਾਂ ਇਹੀ ਹੈ ਕਿ ਰਿਲੀਜਨ ਇਜ਼ ਦਾ ਓਪੀਅਮ ਆਫ ਦਾ ਮਾਸਸ। ਕੀ ਇਹ ਹੈਰਾਨੀ ਨਹੀਂ ਕਿ ਉਸ ਏਥੀਅਸਟ ਮੁਲਕ ਦਾ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ 500 ਜਰਨਲਿਸਟ ਵਾਲੀ ਉਸ ਪ੍ਰੈਸ ਕਾਨਫਰੰਸ 'ਚ ਵੈਸਟ ਨੂੰ ਜਿਹੜਾ ਡੈਮੋਕ੍ਰੇਸੀ ਦਾ ਜਿਹੜਾ ਉਹ ਆਪਣੇ ਆਪ ਨੂੰ ਬਾਪ ਕਹਿੰਦੇ ਨੇ, ਉਹਨਾਂ ਨੂੰ ਇਹ ਨਸੀਹਤ ਦੇ ਰਿਹਾ ਹੈ। Russian President Vladimir Putin said, insulting Prophet Muhammad is a violation of freedom of religion and a violation of the holy feelings of people who profess Islam. What are insults against Prophet Muhammad? Is this creative freedom? I think not. This is a violation of freedom of religion and a violation of holy feelings of people who profess Islam. And this brings to life other, even more acute and extremist manifestation. मैं समझदा है कि भी इस लैवल दे उत्ते ਵਲਾਡੀਮੀਰ ਪੁਟਿਨ ਦੀ ਲਾਈਨ ਇਹਨਾਂ ਦੇ ਨੂੰ ਸ਼ੀਸ਼ਾ ਦਿਖਾਣਾ ਹੈ ਕਿ ਰਿਲੀਜੀਅਸ ਫਰੀडम ਦਾ ਅਰਥ ਸਮਝੋ। ਕੋਈ ਸਟੇਟ ਤੁਹਾਡੇ ਸਿਰ ਤੇ ਤਲਵਾਰ ਲਟਕਾ ਕੇ ਕਹੇ ਕਿ ਤੁਸੀਂ ਇਹ ਮੰਨਣਾ ਤੇ ਇਹ ਨਹੀਂ ਮੰਨਣਾ, ਇਹੀ ਸੀ ਜਿਹਦੇ ਕਰਕੇ ਸਿੱਖ ਗੁਰੂ ਸਾਹਿਬਾਨ ਨੇ ਮੁਗਲਿਆ ਸਾਮਰਾਜ ਦੇ ਨਾਲ ਟੱਕਰ ਲਈ। ਤੁਸੀਂ ਭਾਵੇਂ ਉਹਦੇ ਨਾਲ ਸਹਿਮਤੀ ਨਹੀਂ ਰੱਖਦੇ, ਉਹਨੂੰ ਤੁਸੀਂ ਕਨਵਰਟ ਵੀ ਨਹੀਂ ਕਰਨਾ ਹੈ ਕਿਸੇ ਜ਼ੋਰ ਦੇ ਨਾਲ, ਪਰ ਨਾਲ ਦੀ ਨਾਲ ਉਸ ਨੂੰ ਤੁਸੀਂ ਰਿਡੀਕਿਊਲ ਵੀ ਨਹੀਂ ਕਰਨਾ ਹੈ, ਉਸ ਨੂੰ ਪ੍ਰੋਪਰ ਰਿਸਪੈਕਟ ਦੇਣਾ। ਵੀਅਰਸ, ਹੁਣ ਆਪਾਂ ਗੱਲਬਾਤ ਕਰਾਂਗੇ ਕਿ ਰੂਸ ਦੇ ਪ੍ਰੈਜ਼ੀਡੈਂਟ ਪੁਤਿਨ ਨੇ ਕਿਹਾ ਹੈ ਕਿ ਕਿਸੇ ਦੀਆਂ ਮਜ਼ਹਬੀ ਭਾਵਨਾਵਾਂ ਨੂੰ ਹਰਟ ਕਰਨ ਨੂੰ ਮਜ਼ਹਬੀ ਆਜ਼ਾਦੀ ਦਾ ਨਾਂ ਨਹੀਂ ਦਿੱਤਾ ਜਾ ਸਕਦਾ। ਸੋ ਪੁਤਿਨ ਅਨੁਸਾਰ ਮੁਸਲਮਾਨਾਂ ਦੇ ਨਬੀ ਮੁਹੰਮਦ ਸਾਹਿਬ ਦੀ ਬੇਇੱਜ਼ਤੀ ਕਰਨੀ ਮਜ਼ਹਬੀ ਆਜ਼ਾਦੀ ਦੀ ਤੋਹੀਨ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਭਾਰਤ ਦਾ ਪ੍ਰਧਾਨ ਮੰਤਰੀ ਜਿਹੜਾ ਬਾਹਰ ਆ ਕੇ 56 ਇੰਚ ਦਾ ਸੀਨਾ ਦੱਸਣ ਵਾਲਾ ਆਪਣੇ ਆਪ ਨੂੰ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਕਹਿੰਦਾ ਜੀ, 2014 ਤੋਂ ਹੁਣ ਤੱਕ ਪਿਛਲੇ 7 ਸਾਲ 'ਚ ਇੱਕ ਵੀ ਪ੍ਰੈਸ ਕਾਨਫਰੰਸ ਮੋਦੀ ਨੇ ਨਹੀਂ ਕੀਤੀ ਜਿੱਥੇ ਕਿ ਉਹ ਪੱਤਰਕਾਰਾਂ ਦੇ, ਜਰਨਲਿਸਟ ਦੇ ਸਵਾਲਾਂ ਦਾ ਜਵਾਬ ਦੇ ਸਕੇ। ਇਸ ਦੇ ਉਲਟ ਅਸੀਂ ਦੇਖਦੇ ਹਾਂ ਕਿ ਉਹ ਚਾਈਨਾ ਦਾ ਪ੍ਰੈਜ਼ੀਡੈਂਟ ਹੋਏ, ਰਸ਼ੀਆ ਦਾ ਹੋਏ, ਅਮਰੀਕਾ ਦਾ ਤਾਂ ਕਹਿਣਾ ਹੀ ਕੀ ਹੈ। ਅਮਰੀਕਾ 'ਚ ਤਾਂ ਪ੍ਰੋਪਰ ਉਹਨਾਂ ਦੀ ਵਾਈਟ ਹਾਊਸ ਦਾ ਨੈਟਵਰਕ, ਉਹਨਾਂ ਦੀਆਂ ਪ੍ਰੈਸ ਬਰੀਫਿੰਗਸ, ਔਰ ਈਵਨ ਟਰੰਪ, ਇਹਦੇ ਬਾਵਜੂਦ ਕਿ ਟਰੰਪ ਦੀ ਡਿਸਲਾਈਕ ਸੀ ਮੀਡੀਆ ਲਈ, ਉਹ ਇਨਸਲਟ ਵੀ ਕਰਦਾ ਸੀ CNN ਔਰ ਦੂਸਰਿਆਂ ਨੂੰ ਬਾਈ ਨੇਮ ਉਹ ਕਰਦਾ ਸੀ। ਲੇਕਿਨ ਇਹ ਅਮਰੀਕਨ ਡੈਮੋਕ੍ਰੇਸੀ ਦੇ ਨਾਲ ਕਿਸੇ ਡੈਮੋਕ੍ਰੇਸੀ ਜਾਂ ਕਿਸੇ ਦਾ ਕੀ ਮੁਕਾਬਲਾ ਹੈ ਕਿ ਇੱਥੇ ਟਰੰਪ ਦੀ ਆਲਮੋਸਟ ਐਵਰੀ ਡੇ, ਕੋਵਿਡ ਦੇ ਦੌਰਾਨ ਤਾਂ ਐਵਰੀ ਡੇ ਵਾਂਗ ਸੀ। ਹਾਲਾਂ ਨਾਲ ਉਹਦੇ ਜਿਹੜੇ ਡਾਕਟਰ ਫੌਚੀ, ਦੂਜਾ ਭਾਵੇਂ ਨੋਕ ਝੋਕ ਵੀ ਹੁੰਦੀ ਸੀ, ਲੇਕਿਨ ਇਹ ਕ੍ਰੈਡਿਟ 'ਚ ਜਾਂਦਾ ਹੈ ਕਿ ਭਾਈ ਕਿਵੇਂ ਤੁਸੀਂ ਕੰਸਰਨ ਲੋਕਾਂ ਦੇ ਕੀ ਨੇ ਉਹਨਾਂ ਨੂੰ ਜ਼ਾਹਰ ਕਰਦੇ ਹੋ, ਉਹਨਾਂ ਨੂੰ ਤੁਸੀਂ ਸਾਹਮਣੇ ਲਿਆਉਂਦੇ ਹੋ। ਲੇਕਿਨ ਮੈਂ ਤਾਂ ਉਹਨਾਂ ਰਜੀਮਸ ਦੀ ਗੱਲ ਕਰਦਾ ਹਾਂ, ਰਸ਼ੀਆ, ਚਾਈਨਾ, ਜਿਹੜੇ ਕਮਿਊਨਿਸਟ ਰਜੀਮ ਨੇ, ਜਿਨ੍ਹਾਂ ਬਾਰੇ ਏਥੀਅਸਟ ਕਿ ਰੱਬ ਦੇ ਵਿੱਚ ਯਕੀਨ ਨਾ ਰੱਖਣ ਵਾਲੀ ਉਹਨਾਂ ਦੀ ਕੋਈ ਸਟੇਟ ਰਿਲੀਜਨ ਨਹੀਂ ਹੈ, ਲੇਕਿਨ ਇਹ ਉਹਨਾਂ ਦੇ ਕ੍ਰੈਡਿਟ 'ਚ ਜਾਂਦਾ ਹੈ। ਸ਼ੀ ਜਿਨਪਿੰਗ ਵੀ ਫੀਅਰਲੈਸਲੀ, ਭਾਵੇਂ ਉਹ ਵੈਸਟ ਨੂੰ ਜਾਂ ਦੂਸਰਿਆਂ ਨੂੰ ਸੂਟ ਨਾ ਕਰਦਾ ਹੋਏ ਉਹਨਾਂ ਦਾ ਜਿਹੜਾ ਸਿਸਟਮ, ਲੇਕਿਨ ਉਹ ਫੇਸ ਕਰਦੇ ਨੇ ਔਰ ਬਿਲਕੁਲ ਖੁੱਲ੍ਹ ਕੇ ਆਪਣੇ ਸਿਸਟਮ ਨੂੰ ਡਿਫੈਂਡ ਕਰਦੇ ਨੇ। ਔਰ ਰਸ਼ੀਅਨ ਪ੍ਰੈਜ਼ੀਡੈਂਟ ਪੁਤਿਨ, ਜਿਸ ਦਾ ਇਹ ਡਰੀਮ ਹੈ ਕਿ ਇਹ ਰਸ਼ੀਆ ਜਿਹੜਾ ਕਦੇ ਸੋਵੀਅਤ ਯੂਨੀਅਨ ਸੀ 1999 ਤੱਕ, ਜਿਸ ਨੂੰ ਵੈਸਟ ਨੇ ਉਹਨਾਂ ਦੇ ਕਹਿਣ ਮੁਤਾਬਕ ਸਾਜ਼ਿਸ਼ ਤਹਿਤ ਤੋੜਿਆ, ਔਰ ਪੁਤਿਨ ਨੇ ਇਹ ਕਿਹਾ ਕਿ ਅਜੇ ਵੀ ਇਹ ਅੱਗੋਂ ਰਸ਼ੀਆ ਨੂੰ ਤੋੜਨਾ ਚਾਹੁੰਦੇ ਨੇ। ਇਹਨਾਂ ਨੂੰ ਲੱਗਦਾ ਕਿ ਰਸ਼ੀਆ ਇਜ਼ ਟੂ ਬਿਗ, ਔਰ ਇਹੀ ਕਾਰਨ ਹੈ ਕਿ ਪੁਤਿਨ ਨੇ ਉਹ ਯੂਕਰੇਨ ਦਾ ਮੁੱਦਾ ਹੋਏ, ਉਸ ਤੋਂ ਪਹਿਲਾਂ ਕ੍ਰੀਮੀਆ ਦਾ, ਇਹਨਾਂ ਮੁੱਦਿਆਂ ਦੇ ਉੱਤੇ ਸਖਤ ਸਟੈਂਡ ਲਿਆ ਹੋਇਆ। ਔਰ ਹੁਣ ਵੀ ਉਹਨਾਂ ਨੇ ਕਿਹਾ ਯੂਕਰੇਨ, ਔਰ ਈਵਨ ਉਹਨਾਂ ਨੇ ਉਹਦੇ ਫਿਨਲੈਂਡ ਵੀ ਐਡ ਕੀਤਾ ਹੈ ਕਿ ਇਹਨਾਂ ਨੂੰ ਮੈਂ ਨੈਟੋ ਦਾ ਮੈਂਬਰ ਨਹੀਂ ਬਣਨ ਦੇਣਾ, ਔਰ ਇਹਨਾਂ ਨੂੰ ਅਲਟੀਮੇਟਮ ਦਿੱਤਾ ਹੈ
7-8 ਜਨਵਰੀ ਕੇ ਕਿੰਨੇ ਤੱਕ ਕਿ ਤੁਸੀਂ ਦੱਸੋ ਵੈਸਟ ਨੂੰ ਔਰ ਨੈਟੋ ਨੂੰ। ਜੀ। ਲੇਕਿਨ ਜਿਹੜੀ ਗੱਲ ਮੈਂ ਕਰਨ ਜਾ ਰਿਹਾ ਔਰ ਉਹ ਇਹ ਹੈ ਕਿ ਪੁਤਿਨ ਇੱਕ ਕਾਨਫਰੰਸ, ਬਾਕੀ ਤਾਂ ਉਹ ਜਿੱਥੇ ਜਾਂਦਾ ਹੈ ਫੇਸ ਕਰਦਾ ਹੈ ਮੀਡੀਆ ਨੂੰ, ਲੇਕਿਨ ਦਸੰਬਰ ਮਹੀਨੇ ਦੇ ਵਿੱਚ ਇੱਕ ਉਹ ਵਰਲਡ ਵਾਈਡ ਜਿਹਦੇ 'ਚ ਜਰਨਲਿਸਟ ਨੂੰ ਇਨਵਾਈਟ ਕੀਤਾ ਜਾਂਦਾ ਹੈ, ਉਹ ਆਪਣੀ ਐਨੂਅਲ ਕਾਨਫਰੰਸ ਕਰਦਾ ਹੈ। ਔਰ ਇਸ ਵਾਰ ਵੀ 23 ਦਸੰਬਰ ਨੂੰ ਮਾਸਕੋ ਦੇ ਵਿੱਚ ਇੰਟਰਨੈਸ਼ਨਲ ਮੀਡੀਆ ਜਿਹਦੇ 'ਚ 500 ਤੋਂ ਜ਼ਿਆਦਾ ਜਰਨਲਿਸਟ ਨੇ ਪਾਰਟਿਸਿਪੇਟ ਕੀਤਾ, ਉਹਨੂੰ ਉਹਨੇ ਐਡਰੈਸ ਕੀਤਾ ਔਰ ਇਹ ਖਬਰ ਅਹਿਮੀਅਤ ਵਾਲੀ ਸੀ। ਪਿਛਲੇ ਦਿਨਾਂ 'ਚ ਅਸੀਂ ਡਿਸਕਸ ਨਹੀਂ ਕਰ ਸਕੇ, ਪਰ ਮੈਨੂੰ ਇਹ ਲੱਗਾ ਕਿ ਵੀ ਬਹੁਤ ਵਾਰ ਇੱਕ ਪਾਸੇ ਵੈਸਟ, ਜਦੋਂ ਅਸੀਂ ਵੈਸਟ ਕਹਿੰਦੇ ਹਾਂ ਜ਼ਾਹਰ ਹੈ ਉਹਦੇ 'ਚ ਯੂਰਪੀਅਨ ਕੰਟੀਨੈਂਟ ਵੀ ਹੈ ਔਰ ਅਮਰੀਕਾ ਨੂੰ ਵੀ ਕਈ ਵਾਰ ਤਾਂ ਅਸੀਂ ਨਾਰਥ ਅਮਰੀਕਾ ਨੂੰ ਸੈਪਰੇਟ ਦੇਖਦੇ ਹਾਂ, ਲੇਕਿਨ ਜਦੋਂ ਵੈਸਟ ਕਿਹਾ ਜਾਂਦਾ ਹੈ ਫਿਰ ਇਹੀ ਮੰਨਿਆ ਜਾਏ ਕਿ ਭਾਈ ਦੋ ਕਰੰਟ ਨੇ ਜਿਹੜੇ ਆਈਡੀਓਲੋਜੀਸ ਦੇ, ਇੱਕ ਪਾਸੇ ਮਸ਼ਰਕ ਔਰ ਮਗਰਬ। ਔਰ ਜ਼ਾਹਰ ਹੈ ਜਦੋਂ ਅਲਾਮਾ ਇਕਬਾਲ ਜਾਂ ਉਸ ਸੋਚ ਦੇ ਲੋਕ ਦੋ ਫਿਲਾਸਫੀਜ਼ ਦਾ ਜ਼ਿਕਰ ਕਰਦੇ ਨੇ, ਜਿਹੜੀ ਫਿਲਾਸਫੀ ਅਮਰੀਕਾ ਜਾਂ ਕੈਨੇਡਾ ਵੀ ਫੋਲੋ ਕਰਦੇ ਨੇ, ਫਿਲਸਫੀਕਲੀ ਵੀ ਇਹਦਾ ਬੇਸ ਮਗਰਬ ਹੀ ਹੈ, ਜਿਨ੍ਹਾਂ ਦਾ ਅੱਗੋਂ ਆਧਾਰ ਜਿਹੜਾ ਹੈ ਉਹ ਯੂਨਾਨ ਹੈ ਜਿਸ ਨੂੰ ਗ੍ਰੀਸ ਕਿਹਾ ਜਾਂਦਾ ਹੈ। ਔਰ ਜ਼ਾਹਰ ਹੈ ਮਸ਼ਰਕ ਦੇ ਵਿੱਚ ਈਸਟ, ਉਸ ਦੇ ਵਿੱਚ ਸਬ ਕੰਟੀਨੈਂਟ ਵੀ ਹੈ, ਚਾਈਨਾ ਵੀ ਹੈ, ਜਾਪਾਨ ਵੀ ਹੈ। ਇਹ ਮਗਰਬ ਵਾਲੇ ਉਸ ਨੂੰ ਕਦੇ ਓਰੀਐਂਟਲਸ ਕਹਿੰਦੇ ਸੀ। ਓਰੀਐਂਟਲ ਉਹਨਾਂ ਨੇ ਖਾਸ ਤੌਰ ਤੇ ਜਰਮਨ, ਚਾਈਨੀਜ਼, ਇੰਡੋ ਚਾਈਨਾ, ਵਿਤਨਾਮੀਜ਼, ਕੈਂਬੋਡੀਅਨਸ ਜਿਹੜੇ ਨੇ, ਲਾਓਸ, ਇਹਨਾਂ ਦੇ ਲਈ ਸੀ। ਔਰ ਜਦੋਂ ਸਬ ਕੰਟੀਨੈਂਟ ਦੀ ਗੱਲ ਆਉਂਦੀ ਸੀ ਉਹਨੂੰ ਈਸਟ ਇੰਡੀਅਨਸ ਕਹਿੰਦੇ ਸੀ। ਪਰ ਇੱਕ ਡਿਫਰੈਂਟ ਫਿਲਾਸਫੀ ਦੇ ਕਰੰਟ ਨੇ। ਹੁਣ ਜਦੋਂ ਅਸੀਂ ਡੈਮੋਕ੍ਰੇਸੀ ਦੇ ਮਾਡਲ ਦੀ ਗੱਲ ਕਰਦੇ, ਉਹਦੇ 'ਚ ਵੈਸਟ ਨੇ ਲੀਡ ਲਈ, ਜ਼ਾਹਰ ਹੈ ਉਸ ਤੋਂ ਪਹਿਲਾਂ ਨੇਸ਼ਨ ਸਟੇਟ ਦਾ ਕਾਨਸੈਪਟ ਵੀ ਵੈਸਟ ਨੇ ਦਿੱਤਾ। ਇਸ ਗੱਲ ਦਾ ਧਿਆਨ ਰਿਹਾ ਕਿ ਸਭ ਤੋਂ ਜ਼ਿਆਦਾ ਜੇ ਇਨਸਾਨੀਅਤ ਦੀ ਤਬਾਹੀ ਪਿਛਲੀ 20ਵੀਂ ਸਦੀ ਦੇ ਵਿੱਚ 2 ਵਰਲਡ ਵਾਰਸ ਦੇ ਨਾਂ ਥੱਲੇ ਕੀਤੀ ਤਾਂ ਉਹ ਵੀ ਵੈਸਟ ਨੇ ਕੀਤੀ, ਯੂਰਪ ਨੇ ਕੀਤੀ। ਅਮਰੀਕਾ ਪਹਿਲੇ ਵੇਲੇ ਵੀ ਜਿਹੜਾ ਉਹਨਾਂ ਦੇ ਇੱਕ ਧਿਰ ਅੰਗਰੇਜ਼ਾਂ ਦੇ ਹੱਕ ਦੇ ਵਿੱਚ ਬ੍ਰਿਟਿਸ਼ ਦੇ ਭੁਗਤਿਆ, ਦੂਸਰੀ ਜੰਗ ਵੇਲੇ ਵੀ ਜੰਗੇ ਅਜ਼ੀਮ 1939 ਤੋਂ 1945 ਪਹਿਲਾ ਅੱਧ ਨਿਊਟਰਲ ਰਿਹਾ, ਫਿਰ ਉਹਨਾਂ ਦੇ ਹੱਕ 'ਚ ਭੁਗਤਿਆ। ਸੋ ਇਹ ਵੈਸਟ ਦਾ ਹਿੱਸਾ ਹੈ। ਔਰ ਸੈਕੰਡ ਵਰਲਡ ਵਾਰ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਯੂਨਾਈਟਿਡ ਨੇਸ਼ਨਸ ਹੋਂਦ 'ਚ ਆਉਂਦੀ ਹੈ। ਔਰ ਕਿਉਂਕਿ ਨਾਜ਼ੀ ਜਰਮਨੀ ਦੇ ਥੱਲੇ ਜਾਂ ਮੁਸੋਲਿਨੀ ਦੇ ਫਾਸ਼ਿਸਟ ਰਜੀਮ ਦੇ ਥੱਲੇ ਇਟਲੀ ਦੇ ਵਿੱਚ, ਇਸੇ ਤਰ੍ਹਾਂ ਜਾਪਾਨ ਦੇ ਵਿੱਚ ਇੱਕ ਆਪਣੇ ਕਿਸਮ ਦਾ ਇੰਪੀਰੀਅਲਿਜ਼ਮ ਸੀ। ਬ੍ਰਿਟਨ ਜਿਹੜਾ ਕਿ ਦੁਨੀਆ ਦੇ 70 ਤੋਂ ਜ਼ਿਆਦਾ ਮੁਲਕਾਂ ਨੂੰ, ਜਿਹੜੇ ਅੱਜ ਮੁਲਕ ਨੇ, ਕਾਲੋਨੀਜ਼ ਬਣਾ ਕੇ ਬੈਠਾ ਹੋਇਆ ਸੀ, ਉਹਨਾਂ ਦਾ ਆਪਣਾ ਇੰਪੀਰੀਅਲਿਜ਼ਮ ਸੀ। ਔਰ ਯੂਰਪ ਦੀਆਂ ਸਾਰੀਆਂ ਹੀ ਪਾਵਰਸ ਉਹਨਾਂ ਦੇ ਵਿੱਚ, ਫ੍ਰੈਂਚ ਵੀ, ਸਪੈਨਿਸ਼ ਵੀ, ਪੋਰਤੁਗੀਜ਼ ਵੀ, ਨਾਰਵੀਜੀਅਨਸ ਵੀ ਔਰ ਡੱਚ, ਸਾਰੇ ਜਿਹੜੇ ਨੇ ਉਹਨਾਂ ਨੇ ਦੁਨੀਆ ਨੂੰ ਕੋਲੋਨਾਈਜ਼ ਕੀਤਾ ਹੋਇਆ ਸੀ। ਔਰ ਉਸ ਤੋਂ ਬਾਅਦ ਇੱਕ ਸਿਸਟਮ ਜਿਹਦੇ ਥੱਲੇ, ਔਰ ਇਹ ਜਦੋਂ ਅਸੀਂ ਨਾਜ਼ੀਜ਼ਮ ਜਾਂ ਫਾਸ਼ਿਜ਼ਮ ਦੀ ਗੱਲ ਕਰਦੇ ਹਾਂ ਤੇ ਮੁੱਢਲੀਆਂ ਧਾਰਮਿਕ ਆਜ਼ਾਦੀਆਂ ਤਾਂ ਦੂਰ ਦੀ ਗੱਲ, ਨਸਲ ਹੀ ਜਿਹੜਾ ਉਹੀ ਇੱਕ ਕ੍ਰਾਈਟੇਰੀਆ ਬਣ ਗਿਆ ਸੀ ਕਿ ਜੇ ਤੁਸੀਂ ਜਿਹੜੀ ਹੈ ਵਾਈਟ ਕਾਕੇਸ਼ੀਅਨ ਨਹੀਂ ਹੋ, ਜੋ ਜਰਮਨ ਦਾ ਜਾਂ ਨਾਜ਼ੀਆਂ ਦਾ ਸਿਧਾਂਤ ਸੀ, ਤੇ ਤੁਸੀਂ ਸੈਕੰਡ ਕਲਾਸ ਸਿਟੀਜ਼ਨ ਹੋ, ਇਨਫੀਰੀਅਰ ਹੋ, ਨੋ ਮੈਟਰ ਤੁਸੀਂ ਵਾਈਟ ਰੇਸ ਵਾਲਿਆਂ ਦੀ ਕ੍ਰਿਸਚੀਅਨਿਟੀ ਨੂੰ ਮੰਨਦੇ ਹੋ, ਪਰ ਤੁਸੀਂ ਜਿਹੜਾ ਉਹ ਘਟੀਆ ਰੇਸ ਹੋ ਔਰ ਤੁਹਾਨੂੰ ਸਬਸਰਵੀਐਂਟ ਹੀ ਹੋਣਾ ਪਏਗਾ। ਔਰ ਇਹੀ ਕਾਰਨ ਯਹੂਦੀਆਂ ਦੀ, ਜਿਪਸੀਆਂ ਦੀ ਔਰ ਦੂਸਰਿਆਂ ਦੀ, ਜਿਹੜੇ ਫਿਰ ਕੱਲਾ ਰੇਸ ਤੱਕ ਮਹਿਦੂਦ ਨਹੀਂ ਰਿਹਾ, ਜਿਹੜਾ ਪੋਲੀਟੀਕਲੀ ਜਾਂ ਰਿਲੀਜੀਅਸਲੀ ਡਾਈਸੈਂਟ ਰੱਖਦੇ ਨੇ, ਉਹਨਾਂ ਦੇ ਵਿੱਚ ਫਿਰ ਰੋਮਨ ਕੈਥੋਲਿਕ ਵੀ ਆ ਗਏ, ਉਹਦੇ ਸਿਵਲ ਲਿਬਰਟੇਰੀਅਨ ਵੀ ਆ ਗਏ, ਕਮਿਊਨਿਸਟ ਵੀ ਆ ਗਏ, ਸਾਰਿਆਂ ਦੀ ਪਰਸੀਕਿਊਸ਼ਨ ਹੋਈ। ਹੁਣ ਉਸ ਸਭ ਚੋਂ ਵੈਸਟ ਦੇ ਵਿੱਚ ਜਿਹੜਾ ਮਾਡਲ UN ਚਾਰਟਰ ਦੇ ਵਿੱਚ ਉਭਰਿਆ, ਜਿਸ ਤੇ ਬੇਸਡ ਇੰਟਰਨੈਸ਼ਨਲ ਲਾਅ ਬਣੇ, ਜਿਸ ਤੇ ਬੇਸਡ ਜਨੀਵਾ ਪ੍ਰੋਟੋਕੋਲ ਸਾਹਮਣੇ ਆਏ, ਜਨੀਵਾ ਕਨਵੈਨਸ਼ਨਸ ਹੋਈਆਂ, ਉਹਦੇ 'ਚ ਫਰੀडम ਦਾ ਕਾਨਸੈਪਟ, ਫਰੀडम ਆਫ ਰਿਲੀਜਨ, ਹੁਣ ਬੜਾ ਖੂਬਸੂਰਤ ਕਾਨਸੈਪਟ ਹੈ ਕਿ ਭਾਈ ਇਹ ਸਿੱਖੀ ਦੇ ਹਵਾਲੇ ਨਾਲ ਤਾਂ ਅਸੀਂ ਇਹ ਮੰਨ ਕੇ ਹੀ ਤੁਰਦੇ ਹਾਂ ਕਿ ਭਾਈ ਕਿਸ ਨੇ ਕੀ ਮਜ਼ਹਬ ਮੰਨਣਾ, ਉਸ ਦੀ ਉਹਨੂੰ ਆਜ਼ਾਦੀ ਹੋਣੀ ਚਾਹੀਦੀ ਹੈ। ਕੋਈ ਸਟੇਟ ਤੁਹਾਡੇ ਸਿਰ ਤੇ ਤਲਵਾਰ ਲਟਕਾ ਕੇ ਕਹੇ ਕਿ ਤੁਸੀਂ ਇਹ ਮੰਨਣਾ ਤੇ ਇਹ ਨਹੀਂ ਮੰਨਣਾ, ਇਹੀ ਸੀ ਜਿਹਦੇ ਕਰਕੇ ਸਿੱਖ ਗੁਰੂ ਸਾਹਿਬਾਨ ਨੇ ਮੁਗਲਿਆ ਸਾਮਰਾਜ ਦੇ ਨਾਲ ਟੱਕਰ ਲਈ ਔਰ
ਅਸੀਂ ਜਦੋਂ 18ਵੀਂ ਸਦੀ ਦੇ ਇਤਿਹਾਸ ਦੀ ਗੱਲ ਕਰਦੇ, ਰਿਲੀਜੀਅਸ ਫਰੀडम ਦੇ ਲਈ ਜਿੰਨੀ ਕੀਮਤ ਇਹਨਾਂ ਇਸ ਛੋਟੀ ਜਿਹੀ ਕੌਮ ਨੇ ਚੁਕਾਈ ਹੈ ਉਸ ਦਾ ਕੋਈ ਮੁਕਾਬਲਾ ਨਹੀਂ ਹੈ। ਹਾਲਾਂਕਿ ਹਰ ਕੌਮ ਦੀ ਆਪਣੀ ਜਿਹੜੀ ਹੈ ਫਖਰ ਵਾਲੀ ਹਿਸਟਰੀ ਹੈ, ਲੇਕਿਨ ਮੈਂ ਰਿਲੀਜੀਅਸ ਪਰਸੀਕਿਊਸ਼ਨ ਦੀ ਗੱਲ ਕਰਦਾ ਕਿ ਅਸੀਂ ਤਾਂ 3 ਸਦੀਆਂ 'ਚ 3-4 ਰਜੀਮਸ ਦੇ ਨਾਲ ਜਿਹੜੇ ਹੈ ਜਾ ਕੇ ਟਕਰਾ ਗਏ। ਲੇਕਿਨ ਰਿਲੀਜੀਅਸ ਫਰੀडम ਦੀ ਲਾਈਨ ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਜਿਹੜੇ ਪ੍ਰੋਫਿਟ ਨੇ, ਮੈਂ ਸਮਝਦਾ ਇਸ ਰਿਲੀਜੀਅਸ ਫਰੀडम ਔਰ ਮਾਰਟੀਅਰ ਨੇ ਜਿਨ੍ਹਾਂ ਨੇ ਫਰਮਾਇਆ ਕਿ ਭੈ ਕਾਹੂ ਕੋ ਦੇਤ ਨੈ ਭੈ ਮਾਨਤ ਆਨ, ਕਿ ਫੀਅਰ ਨਨ ਸਕੇਅਰ ਨਨ, ਕਿਸੇ ਨੂੰ ਡਰ ਦੇਣਾ ਨਹੀਂ ਹੈ ਔਰ ਕਿਸੇ ਦਾ ਡਰ ਮੰਨਣਾ ਵੀ ਨਹੀਂ ਹੈ। ਇਹੀ ਮੁੱਢਲੀਆਂ ਆਜ਼ਾਦੀਆਂ ਦਾ ਕਨਸੈਪਟ ਹੈ। ਬਿਲਕੁਲ। ਹੁਣ ਇੱਥੇ ਮਤਲਬ ਇਹ ਨਹੀਂ ਹੈ ਵੀ ਤੁਸੀਂ ਕਿਸੇ ਨੂੰ ਫੋਰਸ ਨਾ ਕਰੋ ਕਿ ਉਹ ਤੁਹਾਡੇ ਧਰਮ ਜਾਂ ਤੁਹਾਡੇ ਵੇ ਆਫ ਲਾਈਫ 'ਚ ਆਏ। ਦੂਸਰਾ ਪਾਸਾ ਹੈ ਜਿਹੜੀ ਟਰੂ ਰਿਲੀਜੀਅਸ ਫਰੀडम ਹੈ ਔਰ ਸਿੱਖੀ ਦਾ ਜਿਹੜਾ ਜੁਜ਼ ਹੈ ਉਹ ਹੈ ਰਿਸਪੈਕਟ ਫॉर ਦਾ ਅਦਰਸ ਬਿਲੀਫਸ। ਅੱਛਾ। ਤੁਹਾਡੇ ਨਾਲ ਤੁਸੀਂ ਭਾਵੇਂ ਉਹਦੇ ਨਾਲ ਸਹਿਮਤੀ ਨਹੀਂ ਰੱਖਦੇ, ਉਹਨੂੰ ਤੁਸੀਂ ਕਨਵਰਟ ਵੀ ਨਹੀਂ ਕਰਨਾ ਹੈ ਕਿਸੇ ਜ਼ੋਰ ਦੇ ਨਾਲ, ਪਰ ਨਾਲ ਦੀ ਨਾਲ ਉਸ ਨੂੰ ਤੁਸੀਂ ਰਿਡੀਕਿਊਲ ਵੀ ਨਹੀਂ ਕਰਨਾ ਹੈ। ਉਸ ਦਾ ਤੁਸੀਂ ਜਿਹੜਾ ਹੈ ਉਹ ਉਸ ਨੂੰ ਪ੍ਰੋਪਰ ਰਿਸਪੈਕਟ ਦੇਣਾ। ਅੱਛਾ। ਹੁਣ ਵੈਸਟ ਦੀ ਫਰੀडम ਜਿਹੜੀ ਖਾਸ ਤੌਰ ਤੇ ਜਿਹਨੇ ਬਹੁਤ ਸਾਰੇ ਜੋ ਇਹਨਾਂ ਦੀਆਂ ਮਰਜ਼ਾਂ ਨੇ, ਬਿਮਾਰੀਆਂ ਨੇ, ਉਹਦਾ ਵੀ ਉਹ ਕਾਰਨ ਬਣੀ, ਪਰ ਉਹਦਾ ਇੱਕ ਪਾਰਟ ਜਿਹੜਾ ਅਸੀਂ ਦੇਖਿਆ ਖਾਸ ਤੌਰ ਤੇ ਉਹ ਸਿੱਖ ਵੀ ਫੇਸ ਕਰਦੇ ਨੇ। ਜਦੋਂ ਪੱਗ ਦਾ ਇਸ਼ੂ ਹੋਏ, ਕਿਰਪਾਨ ਦਾ ਹੋਏ, ਕਕਾਰਾਂ ਦਾ ਹੋਏ, ਕਿਵੇਂ ਕੱਲੀ ਕੱਲੀ ਥਾਂ ਤੇ ਜਿਹੜਾ ਉਹ ਸਾਨੂੰ ਆਪਣੇ ਹੱਕਾਂ ਲਈ ਲੜਨਾ ਪੈਂਦਾ। ਪਰ ਕੁੱਲ ਮਿਲਾ ਕੇ ਕਿਉਂਕਿ ਸਾਡੀ ਗਿਣਤੀ ਵੀ ਥੋੜੀ ਹੈ ਔਰ ਜੇ ਮੁੱਖ ਟੱਕਰ ਔਰ ਵੈਸਟਰਨ ਮਾਈਂਡਸੈਟ ਦੇ ਵਿੱਚ ਸਾਈਕੋ ਹਿਸਟਰੀ ਵੀ ਕਰੂਸੇਡਰਸ ਔਰ ਦੂਸਰਿਆਂ ਦੀ ਹੈ, ਤੇ ਇੱਕ ਰੁਝਾਨ ਜਿਹੜਾ ਇਸ ਰਿਲੀਜੀਅਸ ਫਰੀडम ਦੇ ਨਾਂ ਥੱਲੇ ਦੇਖਣ ਚ ਆਇਆ ਉਹ ਹੈ ਕਿ ਕਿਵੇਂ ਨਬੀ ਮੁਹੰਮਦ ਸਾਹਿਬ ਉਹਨਾਂ ਨੂੰ ਲੈ ਕੇ ਡੈਨਮਾਰਕ ਤੋਂ ਇਹ ਸ਼ੁਰੂ ਹੁੰਦਾ ਹੈ, ਕੈਰੀਕੇਚਰ ਬਣਾਏ ਜਾਂਦੇ ਨੇ, ਉਹਨੂੰ ਫਿਰ ਜਦੋਂ ਪ੍ਰੋਟੈਸਟ ਹੁੰਦਾ ਹੈ ਉਹਨੂੰ ਫਿਰ ਰਿਪੀਟ ਕੀਤਾ ਜਾਂਦਾ ਹੈ, ਫਿਰ ਵਾਇਲੈਂਸ ਹੁੰਦੀ ਹੈ ਔਰ ਉਹਨੂੰ ਫਰਾਂਸ ਔਰ ਡੈਨਮਾਰਕ ਔਰ ਦੂਸਰੇ ਸਾਰੇ ਔਰ ਇੱਥੋਂ ਤੱਕ ਕਿ ਜਿਹੜੇ ਉਹਨਾਂ ਦੇ ਬਾਕੀ ਨੇ ਉਹ ਇਹਦੇ ਥੱਲੇ ਕਿ ਜੀ ਇਹ ਤਾਂ ਸਾਡਾ ਹੱਕ ਹੈ, ਫਰੀडम ਹੈ, ਰਿਲੀਜੀਅਸ ਫਰੀडम ਹੈ, ਅਸੀਂ ਜਿਹਨੂੰ ਮਰਜ਼ੀ ਰਿਡੀਕਿਊਲ ਕਰੀਏ, ਜਿਹਦਾ ਮਰਜ਼ੀ ਕਰੀਏ। ਹਾਲਾਂਕਿ ਇਸ ਗੱਲ ਦਾ ਕ੍ਰੈਡਿਟ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਉਹਨਾਂ ਨੂੰ ਜਾਂਦਾ ਹੈ ਕਿ ਵੀ ਉਹਨਾਂ ਨੇ ਜਦੋਂ 2019 ਦੇ ਵਿੱਚ ਐਡਰੈਸ ਕੀਤਾ UN ਜਨਰਲ ਅਸੈਂਬਲੀ ਨੂੰ, ਇੱਥੇ ਉਹਨਾਂ ਨੇ ਜਿੱਥੇ ਬਾਕੀ ਇਸ਼ੂ ਕਸ਼ਮੀਰ ਔਰ ਦੂਸਰਾ ਲਿਆਂਦਾ, ਉਹਨਾਂ ਨੇ ਇਸਲਾਮੋਫੋਬੀਆ ਦੇ ਥੱਲੇ ਕਿ ਕਿਵੇਂ ਜਿਹੜਾ ਜਿੱਥੇ ਪ੍ਰੋਫਿਟ ਦੇ ਲਈ ਇਨਸਲਟਿੰਗ ਲਾਈਨ ਲਈ ਜਾਂਦੀ ਹੈ ਉੱਥੇ ਕਿਸੇ ਵੀ ਘਟਨਾ ਨੂੰ ਮਜ਼ਹਬ ਦੇ ਨਾਲ ਜੋੜ ਕੇ ਰੈਡੀਕਲ ਇਸਲਾਮ ਜੋ ਉੱਥੇ ਹਿੰਦੂਤਵੀ ਕਰਦੇ ਨੇ, ਸਿੱਖ ਆਤੰਕਵਾਦੀ, ਸਿੱਖ ਅਲਗਾਵਵਾਦੀ, ਸਿੱਖ ਉਗਰਵਾਦੀ, ਔਰ ਇਹ ਰੁਝਾਨ ਇੱਥੇ ਇਸਲਾਮ ਦੇ ਨਾਲ ਹੁੰਦਾ ਹੈ ਕਿ ਭਾਈ ਇਹ ਫੇਅਰ ਨਹੀਂ ਹੈ। ਔਰ ਉਹਨਾਂ ਨੇ ਰਿਪੀਟਡਲੀ ਇਹ ਕਿਹਾ, ਹੁਣ ਵੀ ਜਿਹੜੀ ਇਸਲਾਮਾਬਾਦ ਦੇ ਵਿੱਚ OIC ਦੀ ਮੀਟਿੰਗ ਜਿਹਦੇ ਵਿੱਚ 5 ਵੱਡੀਆਂ ਪਾਵਰਸ ਦੇ ਨੁਮਾਇੰਦੇ ਵੀ ਸੀ, ਉਹਨਾਂ ਨੇ ਕਿਹਾ ਕਿ ਭਾਈ ਤੁਹਾਨੂੰ ਇਹ ਸੈਂਸਿਟੀਵਿਟੀ ਸਮਝਣੀ ਹੋਏਗੀ ਮੁਸਲਮਾਨਾਂ ਦੇ ਕਿ ਭਾਈ ਪ੍ਰੋਫਿਟ ਪ੍ਰਤੀ ਔਰ ਬਾਕੀ ਜਿਹੜੀਆਂ ਪ੍ਰੈਕਟਿਸਿਸ ਨੇ ਉਹਨਾਂ ਪ੍ਰਤੀ ਸਾਡੀਆਂ ਕੀ ਭਾਵਨਾਵਾਂ ਨੇ। ਪਰ ਮੈਂ ਸਮਝਦਾ ਵੀ ਜਿਹੜੀ ਇੱਕ ਚੰਗੀ ਗੱਲ ਹੈ ਜਿੱਥੇ ਅਸੀਂ ਰਸ਼ੀਆ ਜਾਂ ਚਾਈਨਾ, ਔਰ ਮੈਂ ਗੱਲ ਹੁਣ ਰਸ਼ੀਆ ਦੇ ਕੰਟੈਕਸਟ ਕਰ ਰਹੇ ਹਾਂ, ਜਿਨ੍ਹਾਂ ਨੂੰ ਨਾਸਤਕ ਮੁਲਕ ਕਿਹਾ ਜਾਂਦਾ, ਜਿਨ੍ਹਾਂ ਦੀ ਲਫ਼ਜ਼ ਕਾਫਰ ਹੁੰਦਾ ਹੈ, ਨਾਨ ਬਿਲੀਵਰਸ, ਕਮਿਊਨਿਜ਼ਮ ਦੀ ਆਈਡੀਓਲੋਜੀ ਕਾਰਲ ਮਾਰਕਸ ਦੀ ਤਾਂ ਇਹੀ ਹੈ ਕਿ ਰਿਲੀਜਨ ਇਜ਼ ਦਾ ਓਪੀਅਮ ਆਫ ਦਾ ਮਾਸਸ। ਪਰ ਕੀ ਇਹ ਹੈਰਾਨੀ ਨਹੀਂ ਕਿ ਉਸ ਏਥੀਅਸਟ ਮੁਲਕ ਦਾ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ 500 ਜਰਨਲਿਸਟ ਵਾਲੀ ਉਸ ਪ੍ਰੈਸ ਕਾਨਫਰੰਸ 'ਚ ਵੈਸਟ ਨੂੰ ਜਿਹੜਾ ਡੈਮੋਕ੍ਰੇਸੀ ਦਾ ਜਿਹੜਾ ਉਹ ਆਪਣੇ ਆਪ ਨੂੰ ਬਾਪ ਕਹਿੰਦੇ ਨੇ, ਉਹਨਾਂ ਨੂੰ ਇਹ ਨਸੀਹਤ ਦੇ ਰਿਹਾ ਹੈ ਕਿ ਭਾਈ ਉਹਨਾਂ ਦੇ ਐਗਜ਼ੈਕਟ ਸ਼ਬਦ ਨੇ ਕਿ ਭਾਈ ਇਹ ਜਿਹੜੀ ਰਿਲੀਜੀਅਸ ਫਰੀडम ਦੇ ਨਾਂ ਥੱਲੇ ਰਸ਼ੀਅਨ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਸੈਡ insulting Prophet Muhammad is a violation of freedom of religion and a violation of the holy feelings of people who profess Islam.
ਹੁਣ ਇਹ ਉਹਨਾਂ ਨੂੰ ਦੱਸ ਰਿਹਾ ਕਿ ਵੀ ਇਹ ਤੁਹਾਡਾ ਇਹ ਜਦੋਂ ਤੁਸੀਂ ਇਸ ਕਿਸਮ ਦੀ ਇਨਸਲਟ ਕਰਦੇ ਹੋ ਤੇ ਇਹ ਵਾਇਲੇਸ਼ਨ ਹੈ ਰਿਲੀਜੀਅਸ ਫਰੀडम ਦੀ ਜੀ। ਔਰ ਦਿਸ ਫਰੀडम ਸ਼ੁੱਡ ਹੈਵ in its basis respect for everyone whose feelings can be affected। ਉਹਨਾਂ ਨੇ ਕਿਹਾ ਕਿ ਇਹ ਹਰ ਇੱਕ ਦੇ ਲਈ ਰਿਸਪੈਕਟ ਹੋਏ, ਇਸ ਗੱਲ ਦਾ ਧਿਆਨ ਰੱਖੋ ਕਿ ਕਿਹਨਾਂ ਦਾ ਐਗਜ਼ੈਕਟ ਸ਼ਬਦ ਨੇ। what are insults against Prophet Muhammad? Is this creative freedom? I think not. This is a violation of freedom of religion and a violation of holy feelings of people who profess Islam, and this brings to life other even more acute and extremist manifestations। ਕਿ ਵੀ ਜੇ ਤੁਸੀਂ ਐਵੇਂ ਕਰੋਗੇ ਉਹਦਾ ਰਿਐਕਸ਼ਨ ਕੀ ਹੋਏਗਾ, ਉਹਦੀਆਂ ਅੱਗੋਂ ਮੈਨੀਫੈਸਟੇਸ਼ਨਸ ਕੀ ਹੋਣਗੀਆਂ। ਔਰ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਭਾਈ ਨਾਜ਼ੀ ਜਰਮਨੀ ਜਾਂ ਹਿਟਲਰ ਨੂੰ ਜਿਹੜੇ ਯੂਲੋਜਾਈਜ਼ ਕਰਦੇ ਨੇ ਉਹ ਵੀ ਸ਼ਰਮ ਕਰੋ ਕਿ ਭਾਈ ਕਿੰਨੇ ਲੋਕ ਮਰੇ ਉਸ ਆਈਡੀਓਲੋਜੀ ਦੀ। ਪਰ ਮੈਂ ਸਮਝਦਾ ਕਿ ਵੀ ਇਸ ਲੈਵਲ ਦੇ ਉੱਤੇ ਵਲੈਡੀਮੀਰ ਪੁਟਿਨ ਦੀ ਲਾਈਨ ਇਹਨਾਂ ਦੇ ਨੂੰ ਸ਼ੀਸ਼ਾ ਦਿਖਾਣਾ ਹੈ ਕਿ ਰਿਲੀਜੀਅਸ ਫਰੀडम ਦਾ ਅਰਥ ਸਮਝੋ। ਔਰ ਅਸੀਂ ਸਮਝਦੇ ਹਾਂ ਕਿ ਭਾਈ ਪੁਤਿਨ ਨੇ ਇਹ ਕਿਹਾ ਬਿਲਕੁਲ ਠੀਕ ਕਿਹਾ। ਈਵਨ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਹੋਰਾਂ ਨੇ ਵੀ ਪੁਤਿਨ ਦਾ ਸ਼ੁਕਰੀਆ ਅਦਾ ਕੀਤਾ ਕਿ ਤੁਸੀਂ ਠੀਕ ਸਟੈਂਡ ਲਿਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥੀ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।